ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 6 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਮਨਜੀਤ ਸਿੰਘ AB ਟਰੱਕ ਸਕੂਲ ਵਾਲੇ ਸੈਨ ਹੋਜ਼ੇ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਜੀ ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਵਾਰੀ ਫੇਰ ਅਮਰੀਕਾ ਦੇ ਯੂਨੀਵਰਸਿਟੀ ਆਫ ਲਾਸ ਵੈਗਸ ਜੋ ਨਵਾਡਾ ਦੇ ਵਿੱਚ ਆ, ਉੱਥੇ ਗੋਲੀ ਚੱਲੀ ਆ, ਜਿਨ੍ਹਾਂ ਦੇ ਨਾਲ 3 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਜੇ ਪੂਰੇ ਅਮਰੀਕਾ ਦੇ ਵਿੱਚ ਗਿਣਿਆ ਜਾਵੇ, ਇਹ 80ਵੀਂ ਸਕੂਲ ਸ਼ੂਟਿੰਗ ਹੈਗੀ ਆ। 80th ਸਕੂਲ ਸ਼ੂਟਿੰਗ ਆ ਸੰਨ 2023 ਦੇ ਵਿੱਚ। ਸਕੂਲਾਂ ਦੇ ਵਿੱਚ ਜਿਹੜੀਆਂ ਬਾਹਰ ਹੁੰਦੀਆਂ ਉਹਨਾਂ ਨੂੰ ਤੁਸੀਂ ਛੱਡੋ ਪਰੇ। ਸੋ 3 ਜਣਿਆਂ ਦੀ ਮੌਤ ਹੋ ਚੁੱਕੀ ਆ ਤੇ ਕੁਝ ਲੋਕ ਜਿਹੜੇ ਫੱਟੜ ਵੀ ਹੋਏ ਹੈਗੇ ਆ। ਬੀਮ ਹਾਲ ਜੋ ਯੂਨੀਵਰਸਿਟੀ ਦਾ ਲੀ ਬਿਜ਼ਨਸ ਸਕੂਲ ਆ, ਉੱਥੇ ਇਹ ਜੋ ਸ਼ੂਟਿੰਗ ਵਾਪਰੀ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਕਿਹਾ, ਜੋ ਟੈਕਸਸ ਦੇ ਵਿੱਚ ਆ, ਤੇ ਰਿਪਬਲਿਕਨ ਜੋ ਹੈਗੇ ਕਾਂਗਰਸ ਦੇ ਵਿੱਚ, ਉਹਨਾਂ ਨੂੰ ਜਿਹੜਾ ਬਿੱਲ ਆ ਉਹ ਲੈ ਕੇ ਆਉਣਾ ਚਾਹੀਦਾ, ਜੋ ਆਪਾਂ ਲੈ ਕੇ ਆ ਰਹੇ ਹਾਂ, ਜਾਂ ਉਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜੇ ਅਸੌਲਟ ਵੈਪਨਸ ਆ ਤੇ ਹਾਈ ਕਪੈਸਿਟੀ ਮੈਗਜ਼ੀਨ ਉਹਦੇ ਉੱਤੇ ਬੈਨ ਲਾਇਆ ਜਾ ਸਕੇ। ਸਰੋਤਿਆਂ ਨੂੰ ਯਾਦ ਹੋਊਗਾ 2017 ਦੇ ਵਿੱਚ ਨਵਾਡਾ ਦੇ ਵਿੱਚ ਲਾਸ ਵੈਗਸ 'ਚ ਬਹੁਤ ਵੱਡੀ ਮਾਸ ਸ਼ੂਟਿੰਗ ਹੋਈ ਸੀ ਰਾਊਟ 91 ਹਾਰਵੈਸਟ ਮਿਊਜ਼ਿਕ ਫੈਸਟੀਵਲ ਦੇ ਦੌਰਾਨ, ਜਿਹਦੇ ਵਿੱਚ 58 ਜਣਿਆਂ ਦੀ ਮੌਤ ਹੋਈ ਸੀ। ਜੋ ਅੱਜ ਦੀ ਸ਼ੂਟਿੰਗ ਹੋਈ ਆ 80ਵੇਂ US ਦੇ ਸਕੂਲ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ, 51 ਸ਼ੂਟਿੰਗਸ K ਤੋਂ ਲੈ ਕੇ ਜੋ 12 ਦਾ ਸਕੂਲ ਆ ਉਹਨਾਂ ਦੇ ਕੈਂਪਸਸ ਦੇ ਵਿੱਚ ਹੋਈਆਂ। 29 ਯੂਨੀਵਰਸਿਟੀ ਦੀਆਂ ਕਾਲਜ ਕੈਂਪਸਸ ਦੇ ਵਿੱਚ ਹੁਣ ਤੱਕ ਇਹ ਹੋਈਆਂ ਹੈਗੀਆਂ। ਅੱਜ ਸਵੇਰੇ 11:45 ਤੇ 911 ਕਾਲਸ ਗਈਆਂ ਪੁਲਿਸ ਵਾਲਿਆਂ ਨੂੰ। ਬੀਮ ਹਾਲ ਜੋ ਯੂਨੀਵਰਸਿਟੀ ਆਫ ਲਾਸ ਵੈਗਸ ਦਾ ਹੈਗਾ ਆ, ਲੀ ਬਿਜ਼ਨਸ ਸਕੂਲ, ਉੱਥੋਂ ਵੀ ਇੱਕ ਜਿਹੜਾ ਸ਼ੂਟਰ ਆ ਉਹ ਸ਼ਰੇਆਮ ਸ਼ੂਟ ਕਰ ਰਿਹਾ ਹੈਗਾ ਆ। ਅਥਾਰਟੀਜ਼ ਨੂੰ ਪਤਾ ਆ ਜੋ ਸਸਪੈਕਟ ਆ, ਉਹਦਾ ਨਾਮ ਹਜੇ ਨਹੀਂ ਜਿਹੜਾ ਡਿਸਕਲੋਜ਼ ਕੀਤਾ ਗਿਆ। ਇਹ ਵੀ ਖਬਰਾਂ ਆ ਰਹੀਆਂ ਉਸ ਨੂੰ ਵੀ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈਗਾ ਆ। ਲਾਸ ਵੈਗਸ ਦਾ ਜੋ ਹੈਰੀ ਰੀਡ ਇੰਟਰਨੈਸ਼ਨਲ ਏਅਰਪੋਰਟ ਆ, ਯੂਨੀਵਰਸਿਟੀ ਦੇ ਬਹੁਤ ਲਾਗੇ ਆ। ਸੋ ਉਹ ਸਾਰਾ ਕੁਝ ਸ਼ਟ ਡਾਊਨ ਕਰ ਦਿੱਤਾ ਗਿਆ ਸੀ ਸਿਕਿਉਰਿਟੀ ਕੰਸਰਨ ਕਰਕੇ। ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਵੀ ਉੱਥੋਂ ਡਾਇਵਰਟ ਕੀਤਾ ਗਿਆ, ਕੁਝ ਫਲਾਈਟਸ ਨੂੰ ਕੈਂਸਲ ਵੀ ਕੀਤਾ ਗਿਆ ਹੈਗਾ। ਜੀ, ਅਗਲੀ ਖਬਰ ਵੀ ਜਿਹੜੀ ਆ ਮੋਡੈਸਟੋ ਤੋਂ ਆ ਰਹੀ ਹੈ। ਮੋਡੈਸਟੋ ਦੇ ਵਿੱਚ ਵੀ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ, ਜਿਹਦੇ ਵਿੱਚ 2 ਜਾਣੇ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਇੱਕ ਜਿਹੜਾ ਵਹੀਕਲ ਆ ਉਹ ਇਸ ਗੋਲੀਬਾਰੀ ਤੋਂ ਬਾਅਦ ਜਿਹੜਾ ਉਹ ਇੱਕ ਇਮਾਰਤ ਦੇ ਵਿੱਚ ਜਾ ਟਕਰਾਇਆ ਸੀ। ਜਿਹੜੇ ਸਪੋਕਸਪਰਸਨ ਨੇ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਡਾਊਨਟਾਊਨ ਦੇ ਵਿੱਚ ਇਹ ਹਾਦਸਾ ਹੋਇਆ ਤੇ ਜਦੋਂ ਇਹ 2 ਜਾਣੇ ਜਿਹੜੇ ਇਹ ਵਹੀਕਲ ਟਕਰਾਇਆ ਸੀਗਾ, ਵਾਹਨ ਟਕਰਾਇਆ ਸੀ ਇੱਕ ਇਮਾਰਤ ਦੇ ਵਿੱਚ, ਇੱਕ ਬਿਲਡਿੰਗ ਦੇ ਵਿੱਚ, ਤਾਂ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਹਸਪਤਾਲ ਲਿਜਾਇਆ ਗਿਆ ਸੀਗਾ। ਦੱਸਿਆ ਇਹ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਕਿਸੇ ਨੇ ਗੋਲੀਆਂ ਚਲਾਈਆਂ ਤੇ ਹੋ ਸਕਦਾ ਕਿਸੇ ਜਿਹੜੀ ਇਹਨਾਂ ਦੀ ਕਿਸੇ ਰੋਡ ਰੇਜ ਨਾਲ ਦੀ ਘਟਨਾ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਪੈ ਗਿਆ ਹੋਵੇ। ਪਰ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਇਸ ਵਾਹਨ ਦੇ ਆਲੇ ਦੁਆਲੇ ਵੀ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਆ ਉਹ ਸੁਣੀ ਗਈ ਸੀ।
ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਸੇ ਵੀ ਸ਼ੱਕੀ ਨੂੰ ਨਹੀਂ ਫੜਿਆ। ਹਾਂ, ਪੁਲਿਸ ਤਹਿਕੀਕਾਤ ਕਰ ਰਹੀ ਹੈ ਕਿ ਇਹ ਰੋਡ ਰੇਜ ਦੀ ਘਟਨਾ ਸੀ ਜਾਂ ਇਹ ਕੋਈ ਗੈਂਗ ਵਾਰ ਆ ਜਾਂ ਕੋਈ ਟੀਨਸ ਦਾ ਆਪਸੀ ਝਗੜਾ ਸੀਗਾ, ਕਿਉਂਕਿ ਜਿਹੜੇ ਪੀੜਤ ਨੇ, ਵਿਕਟਮ ਨੇ, ਉਹਨਾਂ ਦੀ ਜਿਹੜੀ ਏਜ ਆ ਉਹ ਵੀ ਨੌਜਵਾਨ ਟੀਨ ਏਜ ਦੇ ਵਿੱਚ ਹੀ ਉਹ ਦੋਨੇ ਜਾਣੇ ਦੱਸੇ ਜਾ ਰਹੇ ਨੇ। ਫਿਲਹਾਲ ਹਸਪਤਾਲ ਦੇ ਵਿੱਚ ਉਹਨਾਂ ਦੀ ਹਾਲਤ ਕੀ ਹੈ, ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਸੇ ਨੂੰ ਫੜਿਆ ਜਾਂ ਨਹੀਂ ਫੜਿਆ, ਇਹਦੇ ਬਾਰੇ ਹਲੇ ਕੋਈ ਵੀ ਡਿਟੇਲ ਜਿਹੜੀ ਆ ਉਹ ਰਿਲੀਜ਼ ਨਹੀਂ ਕੀਤੀ ਗਈ ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ, ਕੈਲੀਫੋਰਨੀਆ ਦੇ ਸਾਬਕਾ ਹਾਊਸ ਸਪੀਕਰ, USA ਦੇ ਸਾਬਕਾ ਹਾਊਸ ਸਪੀਕਰ ਤੇ ਕੈਲੀਫੋਰਨੀਆ ਦੇ ਕਾਂਗਰਸਮੈਨ ਕੈਵਨ ਮਕਾਰਥੀ, ਉਹਨਾਂ ਨੇ ਅੱਜ ਅਨਾਉਂਸ ਕਰਤਾ ਉਹ ਇਸ ਸਾਲ ਦੇ ਐਂਡ ਦੇ ਵਿੱਚ ਐਜ਼ ਏ ਕਾਂਗਰਸਮੈਨ ਕੁਇਟ ਕਰਨ ਜਾ ਰਹੇ ਹੈਗੇ, ਰਿਜ਼ਾਈਨ ਕਰਨ ਜਾ ਰਹੇ। ਉਹਨਾਂ ਦੀ ਟਰਮ ਜਨਵਰੀ 2025 ਦੇ ਵਿੱਚ ਖਤਮ ਹੋਣੀ ਸੀ। ਸਰੋਤਿਆਂ ਨੂੰ ਯਾਦ ਹੋਊਗਾ, ਕੈਵਨ ਮਕਾਰਥੀ ਪਹਿਲੇ US ਦੇ ਹਾਊਸ ਸਪੀਕਰ ਆ ਜਿਨ੍ਹਾਂ ਨੂੰ ਕਿਕ ਆਊਟ ਕੀਤਾ ਗਿਆ ਸੀ ਉਹਨਾਂ ਹੀ ਪਾਰਟੀ ਦੇ ਮੈਂਬਰਾਂ ਵੱਲੋਂ, ਜਿਸ ਪਾਰਟੀ ਨੂੰ ਉਹ ਬਿਲੋਂਗ ਕਰਦੇ ਹੈਗੇ ਆ। ਉਹਨਾਂ ਨੇ ਕਿਹਾ ਵੀ ਮੈਂ 16 ਸਾਲ US ਕਾਂਗਰਸ ਸਰਵ ਕੀਤਾ ਹੈਗਾ, ਉੱਥੇ ਬਹੁਤ ਔਡਸ ਵੀ ਰਹੇ ਆ, ਪਰਸਨਲ ਕਾਸਟ ਵੀ ਮੈਨੂੰ ਝੱਲਣੀ ਪਈ ਆ, ਅਸੀਂ ਬਹੁਤ ਚੰਗੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਹੈਗੀਆਂ ਆ, ਪਰ ਅੱਜ ਕੱਲ੍ਹ ਜੋ ਵਾਸ਼ਿੰਗਟਨ ਦੇ ਵਿੱਚ ਵਾਪਰਦਾ ਆ ਉਹ ਬਿਲਕੁਲ ਠੀਕ ਨਹੀਂ ਹੈਗਾ। ਅਮਰੀਕਨ ਲੋਕਾਂ ਦੇ ਲਈ ਇਹ ਫਿਊਚਰ ਦੇ ਲਈ ਜਿਹੜਾ ਕਾਫੀ ਗੁੱਡ ਨਹੀਂ ਹੈਗਾ। ਪਰ ਮੈਂ ਗੁੱਡ ਸਪਿਰਿਟ ਦੇ ਵਿੱਚ ਇਹ ਡਿਸਾਈਡ ਕੀਤਾ ਆ, ਮੈਂ ਹਾਊਸ ਨੂੰ ਛੱਡਣ ਜਾ ਰਿਹਾ ਹੈਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਜੋ ਕਹਿੰਦੇ ਵੀ ਬਹੁਤ ਹੀ ਬਰਾਈਟੈਸਟ ਤੇ ਕੰਟਰੀ ਦੇ ਜਿਹੜੇ ਸਭ ਤੋਂ ਚੰਗੇ ਲੋਕ ਆ ਉਹਨਾਂ ਨੂੰ ਆਫਿਸਰਸ ਦੇ ਲਈ ਇਲੈਕਟ ਕੀਤਾ ਜਾਵੇ। ਰਿਪਬਲਿਕਨ ਪਾਰਟੀ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਬੜੀ ਉਹਨਾਂ ਦੀ ਥਿਨ ਮੈਜੋਰਟੀ ਹੈਗੀ ਆ 8 ਜਾਂ 9 ਮੈਂਬਰਾਂ ਦੇ ਨਾਲ, ਤੇ ਜੇ ਕੈਵਨ ਮਕਾਰਥੀ ਹੁਣੀ ਇਸ ਮਹੀਨੇ ਛੱਡ ਜਾਂਦੇ ਆ ਤੇ ਉਹ ਮੈਜੋਰਟੀ ਜਿਹੜੀ ਆ ਹੋਰ ਵੀ ਬਹੁਤ ਥਿਨ ਹੋ ਜਾਊਗੀ। ਸੋ ਕੈਵਨ ਮਕਾਰਥੀ ਉਹਨਾਂ ਦੇ ਜਾਣ ਦੇ ਨਾਲ ਸਟੇਟ ਆਫ ਕੈਲੀਫੋਰਨੀਆ ਨੂੰ ਜ਼ਰੂਰ ਕਾਫੀ ਘਾਟਾ ਪਿਆ, ਈਵਨ ਦੋ ਰਿਪਬਲਿਕਨ ਸੀ, ਪਰ ਉਹਨਾਂ ਦੀ ਜੋ ਪੋਜੀਸ਼ਨ ਸੀ, ਜਿੰਨਾ ਸਮਾਂ ਉਹ ਕਾਂਗਰਸ 'ਚ ਰਹੇ, ਉਹ ਸਟੇਟ ਦੇ ਲਈ ਕੁਛ ਨਾ ਕੁਛ ਜਿਹੜੇ ਪ੍ਰੋਜੈਕਟ ਆ ਉਹ ਲਿਆਂਦੇ ਰਹੇ ਹੈਗੇ ਆ। ਬਹੁਤ ਫਾਰ ਰਾਈਟ ਨਹੀਂ ਸੀ, ਈਵਨ ਦੋ ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਹੁਤ ਤਕੜੇ ਸਪੋਰਟਰ ਰਹੇ ਆ। ਬਾਅਦ ਦੇ ਵਿੱਚ ਉਹਨਾਂ ਦੇ ਹੀ ਸਪੋਰਟਰਾਂ ਨੇ ਜੋ ਕੈਵਨ ਮਕਾਰਥੀ ਆ ਉਹਨਾਂ ਨੂੰ ਛੁੱਟੀ ਕਰਾਈ ਐਜ਼ ਏ ਹਾਊਸ ਸਪੀਕਰ। ਇਸ ਤੋਂ ਪਹਿਲਾਂ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ ਜੋ ਨਿਊਯਾਰਕ ਦੇ ਆ, ਉਹਨਾਂ ਦੀ ਵੀ ਜਿਹੜੀ ਛੁੱਟੀ ਹੋਈ ਹੈਗੀ ਆ। ਸੋ ਹੁਣ 2024 ਦੇ ਸਟਾਰਟ ਦੇ ਵਿੱਚ ਹਾਊਸ ਦੇ ਵਿੱਚ 220 ਰਿਪਬਲਿਕਨ ਹੋਣਗੇ ਤੇ 213 ਡੈਮੋਕ੍ਰੇਟ ਹੋਣਗੇ ਤੇ 2 ਵੇਕੈਂਸੀਜ਼ ਹੋਊਗੀਆਂ। 218 ਦੀ ਮੈਜੋਰਟੀ ਚਾਹੀਦੀ ਹੈਗੀ ਆ ਕੋਈ ਵੀ ਜਿਹੜਾ ਬਿੱਲ ਆ ਉਹ ਪਾਸ ਕਰਨ ਦੇ ਲਈ। ਸੋ ਇਹ ਬਹੁਤ ਔਖਾ ਹੋਊਗਾ। ਨਿਊਯਾਰਕ ਦੇ ਗਵਰਨਰ ਕੈਥੀ ਹੌਚਲ, ਇਹ ਡੈਮੋਕ੍ਰੇਟ ਆ, ਉਹਨਾਂ ਨੇ ਇਹ ਕਿਹਾ ਵੀ ਸਪੈਸ਼ਲ ਇਲੈਕਸ਼ਨ ਹੋਊਗੀਆਂ ਫਰਵਰੀ 13 ਨੂੰ ਸੰਤੋਸ ਦੀ ਜਗ੍ਹਾ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਵੀ ਉਹਨਾਂ ਨੂੰ ਵੀ 14 ਦਿਨਾਂ ਦੇ ਵਿੱਚ ਇਲੈਕਸ਼ਨ ਇਹ ਡਿਕਲੇਅਰ ਕਰਨੀ ਪਊਗੀ। ਮੋਸਟ ਪ੍ਰੋਬਬਲੀ ਮੇਬੀ ਮਾਰਚ ਮਹੀਨੇ 'ਚ ਜਿਹੜੀਆਂ ਪ੍ਰਾਇਮਰੀ ਹੋਣੀਆਂ ਉਹਦੇ ਵਿੱਚ ਜਿਹੜੇ ਆ ਉਹ ਕੈਵਨ ਮਕਾਰਥੀ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਵੀ ਜਿਹੜੇ ਕੈਂਡੀਡੇਟ ਹੋਊਗੇ ਉਹਨਾਂ ਦੀ ਇਲੈਕਸ਼ਨ ਹੋਊਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਇਜ਼ਰਾਈਲ ਹਮਾਸ ਦੀ ਜੰਗ ਦੀ, ਤਾਂ ਇਸ ਮਾਮਲੇ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਲੋਕ ਵੰਡੇ ਹੋਏ ਨੇ। ਬਹੁਤੇ ਲੋਕ ਜਿਹੜੇ ਨੇ ਉਹਨਾਂ ਨੇ ਜੈਵਿਸ਼ ਐਕਟਿਵਿਸਟਾਂ ਨੂੰ ਜੁਆਇਨ ਕੀਤਾ ਹੋਇਆ ਤੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜਿਹੜੇ ਲੋਕ ਗਾਜ਼ਾ ਦੇ ਸਪੋਰਟਰਸ ਨੇ, ਮਤਲਬ ਫਿਲਸਤੀਨ ਦੇ ਸਪੋਰਟਰਸ ਨੇ। ਆਪਾਂ ਦੇਖਿਆ ਕਿ ਇੱਥੇ ਬੇਸ਼ੱਕ ਸਰਕਾਰ ਦਾ ਕੋਈ ਵੀ ਸਟੈਂਡ ਰਿਹਾ ਹੋਵੇ, ਪਰ ਫਿਰ ਵੀ ਫਿਲਸਤੀਨ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਚੌਂਕਾਂ ਦੇ ਵਿੱਚ ਤੁਸੀਂ ਮਜਰੋਸ ਮੁਜ਼ਾਹਰੇ, ਪ੍ਰੋਟੈਸਟ ਦੇਖੇ ਹੋਣਗੇ। ਹੁਣ ਇਹਦਾ ਅਸਰ ਜਿਹੜੀਆਂ ਸਿਟੀ ਦੀਆਂ ਸਰਕਾਰਾਂ ਨੇ, ਅਥਾਰਟੀਜ਼ ਨੇ, ਉਹਨਾਂ ਦੇ ਉੱਤੇ ਵੀ ਪੈ ਰਿਹਾ। ਅਸਲ ਦੇ ਵਿੱਚ ਹੋਇਆ ਕਿ ਰਿਚਮੰਡ ਕਾਉਂਸਲ ਦੀ ਮੀਟਿੰਗ ਸੀ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਨੂੰ 6 ਘੰਟੇ ਲੱਗ ਗਏ। ਇੱਕ ਬਹੁਤ ਵੱਡੀ ਬਹਿਸ ਹੋਈ, ਇੱਕ ਪ੍ਰੋਕਲੇਮੇਸ਼ਨ ਪਾਸ ਕਰਨਾ ਸੀਗਾ ਜਿਹੜਾ ਕਿ ਸੋਲੀਡੈਰਿਟੀ ਪ੍ਰਗਟਾਉਂਦਾ ਸੀ ਫਿਲਸਤੀਨੀਆਂ ਦੇ ਨਾਲ, ਗਾਜ਼ਾ ਦੇ ਲੋਕਾਂ ਦੇ ਨਾਲ। ਤਾਂ ਇਸ ਦੇ ਵਿਰੋਧ ਦੇ ਵਿੱਚ ਕਿ ਇਹ ਪਾਸ ਨਹੀਂ ਹੋਣਾ ਚਾਹੀਦਾ, ਜਿਹੜੇ ਇਸ ਮੀਟਿੰਗ ਦੇ ਵਿੱਚ ਸੀ, ਕਾਉਂਸਲ ਮੀਟਿੰਗ ਦੇ ਵਿੱਚ, ਉਹਨਾਂ ਦੇ ਵਿੱਚ 6 ਘੰਟਿਆਂ ਤੋਂ ਜ਼ਿਆਦਾ ਬਹਿਸ ਚੱਲਦੀ ਰਹੀ। ਅਖੀਰ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਇਹ ਜਿਹੜਾ ਪ੍ਰੋਕਲੇਮੇਸ਼ਨ ਸੀਗਾ, ਤੇ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਟੇਟ ਆਫ ਇਜ਼ਰਾਈਲ ਹੈ ਉਹ ਅਸਲ ਦੇ ਵਿੱਚ ਵਾਰ ਆਫ ਕ੍ਰਾਈਮ ਦੀ ਵੀ ਦੋਸ਼ੀ ਹੈ
ਤੇ ਉਹਨੂੰ ਜਿਹੜਾ ਉਹਦੇ ਤੇ ਬਣਦੀ ਕਾਰਵਾਈ ਵੀ ਜਿਹੜੀ ਆ ਉਹ ਹੋ ਸਕਦੀ ਹੈ। ਇਹ ਕਹਿੰਦੇ ਇਕੱਲੀ ਰਿਪੋਰਟ ਕਹਿ ਰਹੀ ਹੈ ਜਿਹੜੀ ਲਾਸ ਐਂਜਲਸ ਟਾਈਮਜ਼ ਨੇ ਸ਼ਾਇਆ ਕੀਤੀ ਹੈ, ਛਾਪੀ ਹੈ। ਇਹ ਕਹਿੰਦੇ ਰਿਚਮੰਡ ਹੀ ਨਹੀਂ ਇਕੱਲਾ, ਕੈਲੀਫੋਰਨੀਆ ਗਵਰਨਮੈਂਟ ਏਜੰਸੀਜ਼ ਜਿਹਨੇ ਜਿਨ੍ਹਾਂ ਦੇ ਵਿੱਚ ਸੈਂਟਾ ਐਨਾ ਸਿਟੀ ਕਾਉਂਸਲ ਹੈ, ਸੈਨ ਫਰਾਂਸਿਸਕੋ ਬੋਰਡ ਆਫ ਸੁਪਰਵਾਈਜ਼ਰਸ ਹੈ, ਹੋਰ ਜਿੰਨੀਆਂ ਵੀ ਜਿਹੜੀਆਂ ਇਹੋ ਜਿਹੇ ਅਦਾਰੇ ਨੇ, ਗਵਰਨਮੈਂਟ ਦੇ ਅਦਾਰੇ ਨੇ, ਉਹਨਾਂ ਦੇ ਵਿੱਚ ਜਿਹੜੇ ਲੋਕ ਪ੍ਰੋ ਇਜ਼ਰਾਈਲ ਨੇ ਉਹ ਵਿਰੋਧ ਕਰ ਰਹੇ ਨੇ ਕਿ ਤੁਸੀਂ ਗਾਜ਼ਾ ਦੇ ਸਮਰਥਨ ਦੇ ਵਿੱਚ ਕਿਉਂ ਅਜਿਹਾ ਕਰ ਰਹੇ ਹੋ। ਸੋ ਉਹਨਾਂ ਨੇ ਹੁਣ ਕਿਹਾ ਕਿ ਇਹਨਾਂ ਜਿਹੜੇ ਇੱਥੋਂ ਤੱਕ ਕਿ ਜਿਹੜੇ ਸਕੂਲਸ ਨੇ ਜਾਂ ਹੋਰ ਥਾਵਾਂ ਨੇ ਉੱਥੇ ਵੀ ਇਸ ਚੀਜ਼ ਨੂੰ ਲੈ ਕੇ ਬਹਿਸਾਂ ਹੋ ਰਹੀਆਂ ਨੇ। ਕੁਝ ਲੋਕ ਇਹ ਮੰਨਦੇ ਨੇ ਕਿ ਜਿਹੜੀਆਂ ਇਹ ਬਹਿਸਾਂ, ਇਹ ਡਿਬੇਟਸ ਹੋ ਰਹੀਆਂ ਨੇ ਅਥਾਰਟੀਜ਼ ਦੇ ਵਿੱਚ ਤਾਂ ਠੀਕ ਨੇ, ਕਿਉਂਕਿ ਉੱਥੇ ਲੋਕ ਰਿਸਪੌਂਸੀਬਲ ਨੇ, ਜ਼ਿੰਮੇਵਾਰ ਨੇ, ਅਕਾਊਂਟੇਬਲ ਨੇ। ਪਰ ਜਦੋਂ ਕਹਿੰਦੇ ਕਿ ਇਹ ਸੜਕਾਂ ਤੇ ਆਉਂਦੀਆਂ ਨੇ ਤਾਂ ਉਦੋਂ ਕਈ ਵਾਰੀ ਵਾਇਲੈਂਟ ਹੋ ਜਾਂਦੀਆਂ ਨੇ। ਆਪਾਂ ਪਿਛਲੇ ਦਿਨੀ ਦੇਖਿਆ ਕਿ ਇੱਕ ਬੰਦੇ ਦੀ ਮੌਤ ਵੀ ਹੋ ਗਈ ਸੀਗੀ ਇਸੇ ਮਾਮਲੇ ਦੇ ਵਿੱਚ ਕਿ ਕੁਝ ਲੋਕ ਪ੍ਰੋ ਇਜ਼ਰਾਈਲ ਪ੍ਰੋਟੈਸਟ ਕਰ ਰਹੇ ਸਨ, ਕੁਝ ਲੋਕ ਪ੍ਰੋ ਗਾਜ਼ਾ ਦੇ ਲਈ ਪ੍ਰੋਟੈਸਟ ਕਰ ਰਹੇ ਸਨ, ਰੋਸ ਮੁਜ਼ਾਹਰੇ ਕਰ ਰਹੇ ਸਨ। ਤਾਂ ਹੁਣ ਜਿਹੜੀਆਂ ਉਹ ਜਿਹੜੀ ਡੈਮੋਕ੍ਰੈਟਿਕ ਸਿਟੀਜ਼ ਨੇ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਡੈਮੋਕ੍ਰੈਟਿਕ ਸਟੇਟਸ ਨੇ ਜਾਂ ਸਿਟੀਜ਼ ਨੇ ਪ੍ਰੋ ਡੈਮੋਕ੍ਰੈਟਿਕ, ਜਿੱਥੇ ਅਫੀਸ਼ੀਅਲਸ ਨੇ, ਉੱਥੇ ਜ਼ਿਆਦਾ ਇਹ ਜਿਹੜੀਆਂ ਡਿਬੇਟਸ ਨੇ ਉਹ ਕਿਹਾ ਜਾ ਰਿਹਾ ਕਿ ਮਚ ਆਫ ਦੀ ਡਿਬੇਟਸ ਹੈਜ਼ ਟੇਕਨ ਪਲੇਸ ਇਨ ਦਾ ਹੈਵਲੀ ਡੈਮੋਕ੍ਰੈਟਿਕ ਸਿਟੀਜ਼। ਤੇ ਉੱਥੇ ਜ਼ਿਆਦਾ ਇਹ ਜਿਹੜਾ ਰੂਪ ਆ ਉਹ ਇਸ ਤਰ੍ਹਾਂ ਦਾ ਬਹਿਸਬਾਜ਼ੀ ਦਾ ਧਾਰਨ ਕਰ ਰਹੀਆਂ ਨੇ। ਤੇ ਬਹੁਤ ਲੋਕ, ਇਹ ਨਹੀਂਗਾ ਕਿ ਇਕੱਲੇ ਆਕਲੈਂਡ ਜਾਂ ਆਕਲੈਂਡ ਸਿਟੀ ਕਾਉਂਸਲ ਦੀ ਗੱਲ ਕਰ ਲਈਏ ਜਾਂ ਹੋਰ ਦੀ ਜਿੱਥੇ ਵੀ ਇਹ ਡਿਬੇਟਸ ਹੋਈਆਂ ਨੇ, ਉਹ ਕਹਿੰਦੇ ਕਿ ਇਹ ਨਹੀਂਗਾ ਕਿ ਇਕੱਲੇ ਲੋਕ ਗਾਜ਼ਾ ਦੇ ਸਮਰਥਨ ਦੇ ਵਿੱਚ ਨੇ, ਬਥੇਰੇ ਲੋਕ ਇਜ਼ਰਾਈਲ ਦੇ ਸਮਰਥਕ ਨੇ। ਤੇ ਉਹ ਹਮੇਸ਼ਾ ਇਹ ਗੱਲ ਰੱਖ ਦਿੰਦੇ ਨੇ, ਜਿੱਥੋਂ ਬਹਿਸ ਛਿੜੀ ਸੀ ਮੈਂ ਉੱਥੋਂ ਜਿਹੜਾ ਸਮਾਪਤ ਕਰਨ ਜਾ ਰਿਹਾ, ਉਹ ਜਿਹੜਾ ਦੋਸ਼ ਦਿੰਦੇ ਨੇ ਉਹ ਹਮਾਸ ਨੂੰ ਦਿੰਦੇ ਨੇ। ਉਹ ਕਹਿੰਦੇ ਕਿ 1200 ਬੰਦਿਆਂ ਨੂੰ ਉਹਨਾਂ ਨੇ ਮਾਰ ਦਿੱਤਾ ਤੇ 200 ਬੰਦਾ ਉਹਨਾਂ ਨੇ ਅਗਵਾ ਕਰ ਲਿਆ। ਪਰ ਜਿਹੜੇ ਗਾਜ਼ਾ ਦੇ ਸਮਰਥਕ ਨੇ ਉਹ ਕਹਿੰਦੇ ਕਿ ਇਜ਼ਰਾਈਲ ਨੇ ਹੁਣ ਤੱਕ ਉੱਥੇ ਘੱਟੋ ਘੱਟ 15,800 ਬੰਦਾ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ, ਫਿਲਿਸਤੀਨ ਦੇ ਵਿੱਚ, ਗਾਜ਼ਾ ਦੇ ਵਿੱਚ ਮਾਰਿਆ ਗਿਆ। ਜੀ ਜੀ, ਇਸੇ ਤਰ੍ਹਾਂ ਇਹਦਾ ਅਸਰ ਜਿਹੜਾ ਹੈ ਉਹ ਕੈਲੀਫੋਰਨੀਆ ਦੇ ਗਵਰਨਰ ਦੇ ਉੱਤੇ ਵੀ ਪਿਆ ਆ। ਜੀ ਜੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਫਰਸਟ ਪਾਰਟਨਰ ਉਹਨਾਂ ਦੇ ਜੈਨੀਫਰ ਸੀਬਲ ਨਿਊਸਮ, ਉਹਨਾਂ ਨੇ 92ਵੀਂ ਐਨੂਅਲ ਕੈਲੀਫੋਰਨੀਆ ਸਟੇਟ ਕੈਪੀਟਲ ਟਰੀ ਲਾਈਟਨਿੰਗ ਸੈਰਾਮਨੀ ਅੱਜ ਕਰਨੀ ਸੀ ਸ਼ਾਮ ਨੂੰ 6 ਵਜੇ, ਹਾਂਜੀ ਹਾਂਜੀ ਬੁੱਧਵਾਰ ਨੂੰ। ਜੀ ਤੇ ਉਹ ਜਿਹੜੀ ਸੈਰਾਮਨੀ ਆ ਇਨ ਪਰਸਨ ਉਹਨਾਂ ਨੂੰ ਕੈਂਸਲ ਕਰਨੀ ਪਈ, ਕਿਉਂਕਿ ਉਹਨਾਂ ਨੂੰ ਇੰਨਾ ਡਰ ਸੀ ਵੀ ਜੋ ਪ੍ਰੋਟੈਸਟਰਸ ਹੈਗੇ ਆ, ਐਂਟੀ ਵਾਰ ਪ੍ਰੋਟੈਸਟਰਸ ਆ, ਉਹ ਉੱਥੇ ਪਹੁੰਚਣਗੇ। ਸੋ ਉਹਨਾਂ ਨੇ ਇਹ ਵਰਚੁਅਲੀ ਜੋ ਆ ਟਰੀ ਲਾਈਟਨਿੰਗ ਸਰਵਿਸ ਕੀਤੀ ਹੈਗੀ। ਇਹ ਪਹਿਲੀ ਵਾਰੀ ਹੋਇਆ ਹੈਗਾ। ਤੇ ਗਵਰਨਰ ਦੇ ਆਫਿਸ ਨੇ ਇਹ ਕਿਹਾ ਆ ਵੀ ਜਿੰਨੇ ਪ੍ਰੋਟੈਸਟ ਹੋ ਰਹੇ ਹੈਗੇ ਆ ਪੂਰੇ ਮੁਲਕ ਦੇ ਵਿੱਚ, ਉਹਦੇ ਕਰਕੇ ਸੇਫਟੀ ਦਾ ਮੇਨ ਕੰਸਰਨ ਆ। ਸਿਕਿਉਰਿਟੀ ਜਿੰਨੇ ਵੀ ਮੈਂਬਰਸ ਪਾਰਟਿਸਿਪੇਟ ਕਰ ਰਹੇ ਆ ਜਾਂ ਸਾਡੇ ਜਿਹੜੇ ਗੈਸਟ ਹੋਣੇ ਆ, ਪਲੱਸ ਬੱਚੇ ਤੇ ਉਹਨਾਂ ਦੇ ਪਰਿਵਾਰ, ਉਹਨਾਂ ਦੇ ਲਈ ਇਹ ਔਖਾ ਆ। ਇਸ ਕਰਕੇ ਜਿਹੜੀ ਇਹ ਟਰੀ ਲਾਈਟਨਿੰਗ, ਕ੍ਰਿਸਮਸ ਟਰੀ ਲਾਈਟਨਿੰਗ ਸੈਰੇਮਨੀ ਅੱਜ ਸ਼ਾਮੀ 6 ਵਜੇ ਹੋਣੀ ਸੀ, ਉਸ ਨੂੰ ਵਰਚੁਅਲੀ ਕਰ ਦਿੱਤਾ ਗਿਆ। ਸੋ 1930 ਤੋਂ ਇਹ ਜੋ ਕੈਲੀਫੋਰਨੀਆ ਦੇ ਗਵਰਨਰ ਆ, ਉਹ ਲਗਾਤਾਰ ਜੋ ਵੀ ਜਿਹੜਾ ਉਸ ਸਮੇਂ ਆਫਿਸ 'ਚ ਹੁੰਦਾ ਆ, ਇਹ ਟਰੀ ਲਾਈਟਨਿੰਗ ਦੀ ਜਿਹੜੀ ਆ ਉਹ ਸਰਵਿਸ ਉਹ ਕਰਦੇ ਹੈਗੇ ਆ। ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਕਾਫੀ ਬੈਰੀਅਰਸ ਵੀ ਸੈਟਅਪ ਕੀਤੇ ਹੋਏ ਸੀ ਇਸ ਟਰੀ ਦੇ ਆਲੇ ਦੁਆਲੇ ਵੀ, ਹੋਰ ਸੜਕਾਂ ਦੇ ਉੱਤੇ ਵੀ। ਪਰ ਅਲਟੀਮੇਟਲੀ ਸੈਕਰਾਮੈਂਟੋ ਰੀਜਨਲ ਕੋਲੀਸ਼ਨ ਫॉर ਪੈਲਸਟੀਨੀਅਨ ਰਾਈਟਸ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਕਰਾਂਗੇ। ਤੇ ਗਵਰਨਰ ਗੈਬਨ ਨਿਊਸਮ ਨੇ ਇਸ ਟਰੀ ਲਾਈਟਨਿੰਗ ਸੈਰਾਮਨੀ ਨੂੰ ਕੈਂਸਲ ਕਰਨਾ ਜਿਹੜਾ ਡਿਸਾਈਡ ਕੀਤਾ, ਤੇ ਵਰਚੁਅਲੀ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਉੱਥੇ ਸੁਣਾਇਆ ਗਿਆ ਤੇ ਇਹ ਉੱਥੇ ਨਹੀਂ ਪਹੁੰਚ ਸਕੇ। ਸੋ ਇਹ ਕ੍ਰਿਸਮਸ ਟਰੀ ਕਾਫੀ ਵੱਡਾ ਹੁੰਦਾ ਆ, 60 ਫੁੱਟ ਉੱਚਾ, ਜੋ ਕਿ 18 ਮੀਟਰ ਬਣਦਾ ਹੈਗਾ, ਰੈੱਡ ਫਰ ਦਾ। ਇਹ ਪਿਛਲੇ ਮਹੀਨੇ ਹੀ ਇੰਸਟਾਲ ਕੀਤਾ ਗਿਆ ਸੀ। ਲਾ ਟੂਰ ਡੈਮੋਨਸਟ੍ਰੇਸ਼ਨ ਫੋਰੈਸਟ ਜੋ ਸ਼ਾਸਤਾ ਕਾਉਂਟੀ ਆ, ਉੱਥੋਂ ਇਹ ਕੱਟ ਕਰਕੇ ਲਿਆਂਦਾ ਗਿਆ ਸੀ, ਰੈਡਿੰਗ ਦੇ ਇਲਾਕੇ ਜੋ ਹੈਗਾ ਆ। ਇਹਦੇ ਉੱਤੇ 10,000 ਤੋਂ ਵੱਧ LED ਲਾਈਟਸ ਲਾਈਆਂ ਗਈਆਂ ਆ, 200 ਤੋਂ ਵੱਧ ਔਰਨਾਮੈਂਟਸ ਜੋ ਬੱਚਿਆਂ ਨੇ ਤਾਂ ਅਡਲਟਸ ਨੇ ਬਣਾਏ ਆ। ਅਡਲਟਸ ਉਹ ਜਿਨ੍ਹਾਂ ਦੇ ਕੋਲ ਡਿਸੇਬਿਲਟੀਜ਼ ਹੈਗੀਆਂ ਆ। ਸੋ ਇਹ ਜੋ ਅੱਜ ਹੋਣੀ ਸੀ ਇਵੈਂਟ, ਉਹ ਉਹਨਾਂ ਨੂੰ ਇਨ ਪਰਸਨ ਕੈਂਸਲ ਕਰਨੀ ਪਈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਆਪਾਂ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਜਿਹੜੇ ਫ੍ਰੈਜ਼ਨੋ ਸਿਟੀ ਕਾਉਂਸਲ ਆ ਉਹ ਗਾਰਬੇਜ ਰੇਟਸ ਜਿਹੜੇ ਨੇ ਉਹ ਇਨਕਰੀਜ਼ ਕਰ ਸਕਦੀ ਹੈ।
ਦੱਸਿਆ ਜਾ ਰਿਹਾ ਕਿ ਹੁਣ ਇੱਕ ਮੀਟਿੰਗ ਜਿਹੜੀ ਉਹ ਹੋਈ ਹੈ ਸਨੀ ਸਾਈਡ ਹਾਈ ਸਕੂਲ ਦੇ ਵਿੱਚ। ਜਿਸ ਟਾਈਮ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਟਾਈਮ ਦਸੰਬਰ 6 ਦੇ ਉੱਤੇ 6 PM ਦੇ ਉੱਤੇ ਜਿਹੜੀ ਮੀਟਿੰਗ ਹੈ ਉਹ ਰੱਖੀ ਗਈ ਹੈ ਕੈਫੇਟੇਰੀਆ ਦੇ ਵਿੱਚ, ਇਸ ਸਕੂਲ ਦੇ ਕੈਫੇਟੇਰੀਆ ਦੇ ਵਿੱਚ, ਇਸੇ ਗੱਲ ਨੂੰ ਲੈ ਕੇ ਕਿ ਜਿਹੜਾ ਪ੍ਰੋਪੋਜੀਸ਼ਨ 218 ਹੈ ਉਹਦੇ ਉੱਤੇ ਡਿਸਕਸ਼ਨ ਹੋਣੀ ਹੈ। ਅਸਲ ਦੇ ਵਿੱਚ ਜਿਹੜਾ ਪ੍ਰੋਪੋਜੀਸ਼ਨ 218 ਹੈ ਇਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਗਾਰਬੇਜ ਰੇਟਸ ਨੇ ਉਹ ਫ੍ਰੈਜ਼ਨੋ ਦੇ ਵਿੱਚ ਵੱਧ ਸਕਦੇ ਨੇ ਜੇਕਰ ਇਹ ਅਪਰੂਵ ਹੋ ਜਾਂਦਾ, ਜੇਕਰ ਇਹ ਤੇ ਸਹਿਮਤੀ ਬਣ ਸਕਦੀ ਹੈ। ਹੁਣ ਜਿਹੜੀ ਸਿਟੀ ਕਾਉਂਸਲਸ ਆ, ਜਿਹੜੇ ਉਹਨਾਂ ਦੇ ਪਬਲਿਕ ਯੂਟਿਲਿਟੀ ਡਾਇਰੈਕਟਰ ਨੇ ਬਰੁਕ ਬੁਕੀ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੇਬਰ ਆ, ਫਿਊਲ ਹੈ ਤੇ ਲੈਂਡਫਿਲ ਫੀਸ ਨੇ, ਇਹਦੇ ਲਈ ਸਾਨੂੰ ਜਿਹੜਾ ਬਜਟ ਆ ਉਹ ਵਧਾਉਣਾ ਪੈ ਰਿਹਾ ਤੇ ਇਸ ਕਰਕੇ ਅਸੀਂ ਜਿਹੜਾ ਫਿਸਕਲ ਈਅਰ ਦਾ ਸਾਡਾ ਰੈਵਨਿਊ ਸੀਗਾ 32 ਮਿਲੀਅਨ ਦਾ, ਤੇ ਉਹ ਕਹਿੰਦੇ ਕਿ 4 ਮਿਲੀਅਨ ਜ਼ਿਆਦਾ ਇਹ 2012 ਤੋਂ ਲੈ ਕੇ, ਤਾਂ ਇਹਦੇ ਵਿੱਚ ਇੰਨਾ ਜ਼ਿਆਦਾ ਇਜ਼ਾਫਾ ਹੋ ਗਿਆ। ਹਾਲਾਂਕਿ ਇਹ ਚੀਜ਼ ਜਿਹੜਾ ਪ੍ਰੋਪੋਜੀਸ਼ਨ 218 ਆ ਇਹ ਕਾਫੀ ਲੰਬੀ ਆ ਤੇ ਇਹਦੇ ਵਿੱਚ ਕਈ ਚੀਜ਼ਾਂ ਨੂੰ ਉਹਨਾਂ ਨੇ ਐਡ ਕੀਤੀਆਂ ਨੇ, ਪਰ ਫਿਰ ਵੀ ਉਹ ਕਹਿੰਦੇ ਕਿ ਅਸੀਂ ਲੋਕਾਂ ਦੇ ਨਾਲ ਵੀ ਇਸ ਰਾਬਤੇ ਦੇ ਵਿੱਚ ਆ ਤੇ ਸਾਡੀ ਆਪਸੀ ਵੀ ਸਾਰਿਆਂ ਦੀ ਸਹਿਮਤੀ ਨਹੀਂ ਬਣ ਰਹੀ ਕਿ ਇਹ ਵਧਣਾ ਚਾਹੀਦਾ ਹੈ ਕਿ ਨਹੀਂ ਵਧਣਾ ਚਾਹੀਦਾ। ਉਹ ਕਹਿੰਦੇ ਕਿ ਪਰ ਹੁਣ ਅਸੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਐਕਸਪੈਂਸਸ ਦਾ ਉਹਨਾਂ ਨੇ ਜ਼ਿਕਰ ਕੀਤਾ ਜਾਂ ਹੋਰ ਫੀਸਸ ਦਾ ਜ਼ਿਕਰ ਕੀਤਾ ਜਾਂ ਫਿਊਲ ਦਾ ਜ਼ਿਕਰ ਕੀਤਾ, ਤਾਂ ਉਹ ਕਹਿੰਦੇ ਕਿ ਹੁਣ ਸ਼ਾਇਦ ਇਹ ਵਧਾਉਣਾ ਪੈ ਸਕਦਾ ਹੈ। ਪਰ ਫਿਰ ਵੀ ਜਿਹੜਾ ਪ੍ਰੋਪੋਜੀਸ਼ਨ 218 ਆ ਉਹ ਹਲੇ ਪਾਸ ਨਹੀਂ ਹੋਇਆ। ਜੇਕਰ ਇਹ ਅਪਰੂਵ ਹੋ ਜਾਂਦਾ ਤਾਂ ਫਿਰ ਫ੍ਰੈਜ਼ਨੋ ਦੇ ਵਿੱਚ ਜਿਹੜੇ ਗਾਰਬੇਜ ਰੇਟ ਆ ਉਹ ਇਨਕਰੀਜ਼ ਹੋਣੇ ਲਾਜ਼ਮੀ ਹੈ ਜੀ। ਐਟਮੋਸਫੇਰਿਕ ਰਿਵਰ ਇੱਕ ਵਾਰੀ ਫਿਰ ਹੁਣ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਹੈਗਾ। ਓਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਕਾਫੀ ਮੀਂਹ ਪੈਣ ਤੋਂ ਬਾਅਦ ਅੱਜ ਬਾਅਦ ਦੁਪਹਿਰੇ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਜੋ ਹਾਈ ਲੈਵਲਸ ਆ, ਪਹਾੜੀਆਂ ਵਾਲਾ ਏਰੀਆ ਆ, ਉੱਥੇ ਸਨੋ ਪੈਣੀ ਸ਼ੁਰੂ ਹੋ ਗਈ ਹੈਗੀ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਬੇ ਏਰੀਏ ਦੇ ਵਿੱਚ ਵੀ ਧੜਾ ਧੜ ਜੋ ਮੀਂਹ ਆ ਪੈ ਰਿਹਾ ਹੈਗਾ ਆ। ਚੇਨ ਕੰਟਰੋਲਸ ਰਿਕੁਆਇਰਡ ਆ CHP ਵੱਲੋਂ ਹਾਈਵੇ I-80 ਦੇ ਉੱਤੇ ਤੇ ਹਾਈਵੇ 50 ਦੇ ਉੱਤੇ ਜੋ ਸਿਆਰਾ ਵਾਲਾ ਏਰੀਆ ਹੈਗਾ ਆ। ਇਸੇ ਤਰ੍ਹਾਂ ਇੰਟਰਸਟੇਟ 80, ਹਾਈਵੇ 50, ਹਾਈਵੇ 88 ਤੇ ਹਾਈਵੇ 20 ਸਾਰੀਆਂ ਵਹੀਕਲ ਦੇ ਉੱਤੇ ਐਕਸੈਪਟ ਜਿਹੜੀਆਂ 4 ਵੀਲ ਡਰਾਈਵ ਵਹੀਕਲਸ ਹੈਗੀਆਂ ਵਿਦ ਸਨੋ ਟਾਇਰਸ, ਉਹਨਾਂ ਨੂੰ ਇਹ ਚੇਨ ਰਿਕੁਆਇਰਡ ਹੋਊਗੀ। ਕੈਲਟ੍ਰੇਨਸ ਨੇ ਇਹ ਦੱਸਿਆ ਆ 4 ਵਜੇ ਸ਼ਾਮ ਤੋਂ ਬਾਅਦ ਅੱਜ, ਸੋ ਆਲਰੇਡੀ ਰਿਕੁਆਇਰਡ ਆ। I-80 ਨਾਇਕ ਇਨ ਪਲੇਸਰ ਕਾਉਂਟੀ ਤੋਂ ਲੈ ਕੇ ਟਰੱਕੀ ਜੋ ਨਵਾਡਾ ਕਾਉਂਟੀ ਚ ਆ। ਹਾਈਵੇ 20 ਦੇ ਉੱਤੇ 5 ਮੀਲ ਦਾ ਇਹ ਹੈਗਾ ਜੰਕਸ਼ਨ, I-80 ਜੰਕਸ਼ਨ ਟੂ ਦਾ ਜੰਕਸ਼ਨ। ਹਾਈਵੇ 50 ਦੇ ਉੱਤੇ ਟਵਿਨ ਵਿਲੇਜ ਟੂ ਮਾਇਰਸ ਐਲਡਰਾਡੋ ਕਾਉਂਟੀ ਦੇ ਵਿੱਚ। ਹਾਈਵੇ 88 ਜੋ ਆ ਉਹ 3.5 ਮੀਲ ਦਾ ਜੰਕਸ਼ਨ ਹੈਗਾ ਈਸਟ ਆਫ ਸਿਲਵਰ ਲੇਕ ਐਮਾਡੋਰ ਕਾਉਂਟੀ ਤੋਂ 5 ਮੀਲ ਵੈਸਟ ਆਫ ਪਿਕੇਟਸ ਜੰਕਸ਼ਨ ਇਨ ਐਲਪਾਈਨ ਕਾਉਂਟੀ। ਇਹ ਸੋ ਸਾਰੇ ਏਰੀਏ ਦੇ ਵਿੱਚ ਜੋ ਆ ਚੇਨਸ ਰਿਕੁਆਇਰਡ ਆ, ਕਿਉਂਕਿ ਸਿਆਰਾ ਫੁੱਟਹਿਲਸ ਦੇ ਵਿੱਚ ਸਨੋ ਇਸ ਟਾਈਮ ਦੇ ਉੱਤੇ ਪੈ ਰਹੀ ਹੈਗੀ ਆ। ਤੇ ਮੀਂਹ ਜਿਹੜਾ ਆ ਉਹ ਬੇ ਏਰੀਏ 'ਚ ਵੀ ਪੈ ਰਿਹਾ ਆ। ਸੈਂਟਰ ਵੈਲੀ 'ਚ ਕਹਿੰਦੇ ਭਈ 0.10 ਤੋਂ ਲੈ ਕੇ 0.25 ਇੰਚ ਤੱਕ ਮੀਂਹ ਪਊਗਾ। ਫੁੱਟਹਿਲਸ ਦੇ ਵਿੱਚ 0.25 ਤੋਂ ਲੈ ਕੇ 0.50 ਤੱਕ। ਸਿਆਰਾ ਦੇ ਵਿੱਚ ਜਿਹੜੀ ਸਨੋ ਆ ਉਹ 2 ਤੋਂ ਲੈ ਕੇ 4 ਫੁੱਟ ਤੱਕ ਪਊਗੀ। ਮੀਟਰੀਓਲੋਜਿਸਟ ਤਮਾਰਾ ਵਰਗ ਨੇ ਇਹ ਕਿਹਾ ਆ ਵੀ ਅੱਜ ਜੋ ਠੰਡ ਰਹੂਗੀ ਕਾਫੀ, ਉਹਦੇ ਨਾਲ ਮੀਂਹ ਤੇ ਸਨੋ ਦੇ ਸ਼ਾਵਰਸ ਹੋਣਗੇ, ਪਰ ਅਮਾਉਂਟ ਜਿਹੜਾ ਆ ਇਹ ਥੋੜਾ ਹੋਊਗਾ, ਲਾਈਟਰ ਹੋਊਗਾ। ਸ਼ਾਵਰਸ ਜੋ ਆ ਉਹ ਲਗਭਗ ਨਾਰਦਰਨ ਕੈਲੀਫੋਰਨੀਆ 'ਚ ਸਾਰੇ ਏਰੀਏ ਨੂੰ ਹਿੱਟ ਕਰਨਗੇ। ਸਨੋ ਲੈਵਲ ਜੋ ਆ ਉਹ ਵੀਰਵਾਰ ਨੂੰ 4000 ਫੁੱਟ ਤੋਂ ਉੱਚੀਆਂ ਜੋ ਪਹਾੜੀਆਂ ਆ ਉਹਨਾਂ ਦੇ ਉੱਤੇ ਪੂਰੀ ਸਨੋ ਜੋ ਆ ਪਊਗੀ ਜੀ। ਅਗਲੀ ਖਬਰ ਦੇ ਵੱਲ ਵਧੀਆ ਆਪਾਂ ਤੇ ਗੱਲ ਕਰੀਏ ਫੈਂਟਨਲ ਦੇ ਨਾਲ ਹੋਣ ਵਾਲੀਆਂ ਡੈਥਸ ਦੀ। ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ 2nd ਡਿਗਰੀ ਮਰਡਰ ਦਾ ਜਿਹੜਾ ਉਹ ਚਾਰਜਸ ਕੀਤੇ ਗਏ ਨੇ, ਉਹਨੂੰ ਦੋਸ਼ੀ ਪਾਇਆ ਗਿਆ, ਉਹਨੂੰ ਕਨਵਿਕਟ ਕੀਤਾ ਗਿਆ। ਬਾਰਨ ਦੇ ਵਿੱਚ ਪਲੇਸਰ ਕਾਉਂਟੀ DA ਨੇ ਜਿਹੜੀ ਉਹ ਗੱਲ ਦੱਸੀ ਹੈ ਕਿ 25 ਸਾਲਾ ਜਿਹੜਾ ਐਰਨ ਡੇਅਰ ਆ ਉਹ ਫੇਅਰ ਓਕ ਦਾ ਰਹਿਣ ਵਾਲਾ ਤੇ ਉਹਨੂੰ ਇਸ ਮਾਮਲੇ ਦੇ ਵਿੱਚ ਅੱਜ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਗਿਆ ਪਲੇਸਰ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ। ਡੇਅਰ ਦੇ ਉੱਤੇ ਦੋਸ਼ ਇਹ ਲੱਗਿਆ ਕਿ ਉਹਨੇ ਫੈਂਟਨਲ ਸੈਲ ਕੀਤੀ ਸੀ 25 ਸਾਲਾ ਹੀ ਇੱਕ ਔਰਤ ਨੂੰ ਜਿਹੜੀ ਕਿ ਅਵਾਰਨ ਦੀ ਰਹਿਣ ਵਾਲੀ ਹੈ, ਤੇ ਉਹ ਉਸ ਤੋਂ ਬਾਅਦ
ਉਹਦੀ ਡੈਥ ਹੋ ਗਈ ਸੀਗੀ, ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਸੀਗੀ ਤੇ ਹੁਣ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਉਹ ਦੋਸ਼ੀ ਤਾਂ ਪਾਇਆ ਗਿਆ, ਪਰ ਉਹਨੂੰ ਸਜ਼ਾ ਦਾ ਐਲਾਨ ਜਿਹੜਾ ਉਹ ਫਰਵਰੀ 29 ਨੂੰ ਹੋਣਾ। ਲੇਸਟਰ ਕਾਉਂਟੀ ਦੇ ਜਿਹੜੇ ਡੀਏ ਦੇ ਦੱਸਣ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਇਸ ਬੀਬੀ ਦੀ ਫੈਂਟਨਲ ਲੈਣ ਤੋਂ ਬਾਅਦ ਡੈਥ ਹੋ ਗਈ ਸੀ। ਜੀ, ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇਹ ਚੌਥੀ ਰਿਪਬਲਿਕਨ ਡਿਬੇਟ ਹੋ ਰਹੀ ਆ, ਜਿਹਦੇ ਵਿੱਚ ਨਿੱਕੀ ਹੈਲੀ, ਵਿਵੇਕ ਰਾਮਾਸਵਾਮੀ, ਰੌਨ ਡਿਸੈਂਟਸ ਫਲੋਰੀਡਾ ਦੇ ਗਵਰਨਰ, ਕ੍ਰਿਸ ਕ੍ਰਿਸਟੀ, ਇਹ ਜੋ ਚਾਰੇ ਜਣੇ ਹਿੱਸਾ ਲੈ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਸੇ ਵੀ ਡਿਬੇਟ ਦੇ ਵਿੱਚ ਹਿੱਸਾ ਨਹੀਂ ਲਿਆ ਹੈਗਾ। ਇਸ ਟਾਈਮ ਇਹ ਜੋ ਲਾਈਵ ਡਿਬੇਟ ਆ ਵੱਖ-ਵੱਖ ਅਮਰੀਕਾ ਦੇ ਜਿਹੜੇ ਟੀਵੀ ਚੈਨਲਸ ਆ ਉਹਨਾਂ ਦੇ ਉੱਤੇ ਚੱਲ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਜੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨਸ ਇੰਡਸਟਰੀਅਲ ਨੇ ਅੱਜ 70.13 ਜੋ ਆ ਲਾਸ ਕੀਤੇ ਪੁਆਇੰਟ ਤੇ ਕਲੋਜ਼ ਹੋਏ 36,054.43 ਤੇ। S&P ਨੇ 0.39% ਡਾਊਨ ਗਏ ਆ ਤੇ ਕਲੋਜ਼ ਹੋਇਆ 4,549.34 ਦੇ ਉੱਤੇ। ਨੈਸਡੈਕ ਵੀ 0.58 ਡ੍ਰੌਪ ਹੋਇਆ ਹੈਗਾ ਤੇ ਕਲੋਜ਼ ਹੋਇਆ 14,146.71 ਦੇ ਉੱਤੇ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਜੋ ਆ ਇੰਡੀਆ ਦੇ 83 ਰੁਪਏ ਤੇ 34 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ 69 ਪੈਸੇ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਹੁਣ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।